ਸਤਿ ਸ੍ਰੀ ਅਕਾਲ ਜੀ। ਨਿਰਮਲ ਸਿੰਘ ਜੀ, ਆੜੀ ਹਵੇਲੀ ਹੈ ਨਾ ਜਿਹੜੀ ਆ ਕੋਠੀ ਹੁਣ ਤੁਹਾਨੂੰ ਜਿਹੜੀ ਨਜ਼ਰ ਆ ਰਹੀ ਏ, ਇਹ ਚੌਧਰੀ ਫਤਿਹ ਮੁਹੰਮਦ ਗੁੱਜਰ ਸਾਹਿਬ ਦੀ ਏ। ਉਦੋਂ ਤੇ ਹੋਰ ਤਰ੍ਹਾਂ ਦੀ ਸੀ, ਇਹ ਨਵੀਂ ਬਣਾ ਲਈ ਉਹਨਾਂ ਨੇ ਕੋਠੀ। ਇਹ ਆ ਮੈਂ ਤੁਹਾਨੂੰ ਸਾਰਾ ਸੀਨ ਦੇ ਰਿਹਾ ਵਾਂ। ਇਹ ਆ ਵੇਖ ਲਓ, ਆਹ ਮੇਨ ਬਾਜ਼ਾਰ ਏ, ਇਹਦੇ ਵਿੱਚ ਜਿਹੜੀ ਮੇਨ ਗਲੀ ਏ ਉਹਦੇ ਪਾਸੇ ਆਹ ਕੋਠੀ ਉਹਨਾਂ ਦੀ ਰਿਹਾਇਸ਼, ਤੇ ਇਹਦੇ ਸਾਹਮਣੇ ਨਾ ਜੀ ਆਹ ਉਹਨਾਂ ਦਾ ਡੇਰਾ, ਤੇ ਆਹ ਸਾਹਮਣੇ ਘਰ ਬਿਲਕੁਲ ਉਹਦੇ ਆਪੋਜ਼ਿਟ। ਆ ਦੇਖੋ, ਇਹ ਵੇਖੋ, ਇਹ ਉਹਨਾਂ ਸਾਹਮਣੇ ਘਰ ਤੇ ਆ ਚੌਧਰੀ ਫਤਿਹ ਮੁਹੰਮਦ ਸਾਹਿਬ ਦੇ ਆ ਵੱਡੇ ਪੋਤਰੇ ਜੇ। ਇਹਨਾਂ ਦੇ ਫਾਦਰ ਸਾਹਿਬ ਦੀ ਤੇ ਡੈਥ ਹੋ ਗਈ ਏ, ਹਾਂਜੀ। ਤੇ ਇਹ ਘਰ ਹੈ ਉਹਨਾਂ ਦਾ ਫਤਿਹ ਮੁਹੰਮਦ ਸਾਹਿਬ ਦਾ, ਤੇ ਨਾਲ ਆਹ ਘਰ ਜੇ ਤੁਹਾਡਾ। ਹੁਣ ਤੁਸੀਂ ਪਛਾਣ ਲਓ ਜੋ ਆਪ ਹੀ। ਆਹ ਦੇਖੋ, ਪੁਰਾਣਾ ਸਾਰਾ ਉਦਾਂ ਹੀ ਨਕਸ਼ਾ ਜੇ। ਇਹ ਵੇਖੋ ਤੁਸੀਂ, ਆ ਬੈਠਕ ਉਹੀ ਪੁਰਾਣੀ ਹੈ। ਇਹ ਬੈਠਕ ਉਦਾਂ ਹੀ ਪੁਰਾਣੀ ਹੈ। ਇਹਦਾ ਦਰਵਾਜ਼ਾ ਬਸ ਇੱਧਰ ਨੂੰ ਕੱਢ। ਹਾਂਜੀ, ਦਰਵਾਜ਼ਾ ਉਹਨਾਂ ਨੇ ਇੱਧਰ ਨੂੰ ਕੱਢ ਲਿਆ। ਇੱਥੇ ਕਿਸੇ ਦੌਰ 'ਚ ਥੜਾ ਵੀ ਹੁੰਦਾ, ਥੜਾ ਵੀ ਸੀ ਇੱਥੇ ਪਹਿਲੇ ਜਦੋਂ ਤੁਹਾਡਾ ਵਕਤ ਸੀ ਉਦੋਂ। ਤੇ ਮੈਂ ਹੁਣ ਤੁਹਾਨੂੰ ਇਹ ਆਹ ਦੇਖ ਲਓ, ਆਹ ਘਰ ਸੀ ਜੀ ਤੁਹਾਡਾ ਨਿਰਮਲ ਸਿਆਂ। ਆਹ ਤੁਹਾਡੇ ਦਾਦਾ ਜੀ ਦਾ ਘਰ ਆ ਸੀ, ਨਾਲ ਗਲੀ ਜਾਂਦੀ ਸੀ ਤੇ ਨਾਲ ਛੱਪੜਾਂ ਨੂੰ। ਆਹ ਨਾਲ ਦੀ ਗਲੀ ਸੀ ਜਿਹੜੀ ਛੱਪੜਾਂ ਜਾਂਦੀ ਸੀ, ਇਹ ਸਿੱਧੀ ਜਿਹੜੀ ਲਹਿੰਦੀ ਗੋਟ ਤੇ ਛੱਪੜ। ਹਾਂਜੀ, ਜਿਹੜੀ ਲਹਿੰਦੀ ਗੁੜ ਤੇ ਛੱਪੜ ਸੀ ਨਾ ਜੀ, ਉਹ ਪੁਰਾਣਾ ਗੇਟ ਅੱਗੇ ਹੈਗਾ ਬਣਿਆ, ਤੇ ਉਹਦੇ ਪਿਛਲੇ ਪਾਸੇ ਵਾਲਾ ਪੁਰਾਣਾ ਗੇਟ ਤੁਹਾਡੇ ਘਰਾਂ ਦਾ। ਇਹ ਆਹ ਘਰ ਸੀ ਜੀ, ਆਹ ਦੇਖ ਲਓ। ਆਹ ਗਲੀ ਜਿਹੜੀ ਛੱਪੜ ਵੱਲ ਨੂੰ ਜਾਂਦੀ ਸੀ ਨਾ ਜੀ, ਇਹ ਉਹ ਗਲੀ ਏ। ਹੁਣ ਤਾਂ ਤੁਹਾਡੇ ਮਕਾਨ ਦੀ ਤੇ ਇਹ ਸੂਰਤ ਹਾਲ ਹੈ। ਆਹ ਵੇਖ ਲਓ, ਉਹ ਤੁਹਾਡੀ ਬੈਕ ਵਾਲੀ ਹੋਵੇ। ਆਹ ਬੈਕ ਵਾਲੀ ਹਵੇਲੀ ਸੀ ਤੁਹਾਡੀ। ਤੁਹਾਡੇ ਘਰ ਦੇ ਪਿਛਲੇ ਪਾਸੇ ਜਿਹੜੀ ਹਵੇਲੀ ਸੀ ਨਾ ਜੀ, ਉਹ ਆ ਸੀਗੀ। ਆ ਡੇੜੀ ਆਹ ਡਿਉੜੀ ਜੀ, ਪਿਛਲਾ ਗੇਟ ਵੱਡਾ। ਆਹ ਦੇਖੋ, ਸਾਰੀ ਉਹ ਉੱਥੇ ਹਾਂਜੀ। ਇਹਦੇ ਵਿੱਚ ਹੀ ਤੁਹਾਡਾ ਪੂਰਾ ਸਿੱਖ ਪਰਿਵਾਰ ਜਿਹੜਾ ਸੀ ਰਹਿੰਦਾ ਸੀ। ਉਹਨੂੰ ਵੀ ਇੱਥੇ ਸਾਦੇ ਨੂੰ ਸਿੱਧੀ ਜਾਂਦੀ। ਤੇ ਆਹ ਵੇਖ ਲਓ, ਆਹ ਤੁਹਾਡੇ ਵੇਲੇ ਦੀਆਂ ਸਾਰੀਆਂ ਚੀਜ਼ਾਂ ਤੁਸੀਂ ਪਛਾਣ ਵੀ ਲੈਣੀਆਂ ਨੇ ਮਿੰਟ ਦੇ ਵਿੱਚ। ਉੱਥੋਂ 1 ਕਿੱਲਾ ਹਟਵਾ ਛੱਪੜ ਸੀ। ਹਾਂਜੀ, ਕਿੰਨਾ ਹਟਵਾ ਛੱਪੜ ਸੀ ਜੀ? 1 ਕਿੱਲਾ 1.5 ਕਿੱਲਾ ਹਟਵਾ। ਹਾਂਜੀ, ਇੱਥੋਂ ਲਛਮਣ ਸਿੰਘ, ਇਹ ਲਛਮਣ ਸਿੰਘ। ਆਓ ਜੀ, ਛੱਪੜ ਇੱਥੋਂ 1 ਕਿੱਲਾ ਬਸ ਆਹ ਨਾਲ ਛੱਪੜ ਸ਼ੁਰੂ ਹੋ ਗਿਆ, ਖਤਮ ਹੋ ਗਿਆ ਜਿਹੜਾ ਕਿ। ਹਾਂਜੀ, ਇਹ ਜਗ੍ਹਾ ਤੁਹਾਡੀ ਖਤਮ ਹੋ ਗਈ ਜੀ। ਤੇ ਇਸ ਤੋਂ ਅੱਗੇ ਆਹ ਗਲੀ ਜਿਹੜੀ ਏ, ਇਹ ਸਿੱਧੀ ਛੱਪੜ ਨੂੰ ਜਾ ਰਹੀ ਏ। ਜਿਹੜਾ ਛੱਪੜ ਸੀ ਤੁਹਾਡੇ ਵੇਲੇ ਦਾ, ਤੁਹਾਡੇ ਘਰਾਂ ਦੀ ਬੈਕ ਸਾਈਡ ਆ, ਤੁਹਾਡੇ ਘਰਾਂ ਦੀ ਬੈਕ ਸਾਈਡ ਵਾਲਾ ਜਿਹੜਾ ਨਹੀਂ ਜੀ, ਲਹਿੰਦੀ ਗੋਠ ਵਾਲਾ। ਲਹਿੰਦੀ ਗੋਠ ਵਾਲਾ ਛੱਪੜ ਨੂੰ ਆਹ ਰਸਤਾ ਜਾ ਰਿਹਾ ਜੀ। ਥੋੜੀ ਜਿਹੀ ਤਬਦੀਲੀ ਤੇ ਆਈ ਹੈ, ਸਾਫ਼-ਜ਼ਾਹਰ ਹੈ। ਛੱਪੜ ਹੈਗਾ ਜੀ। ਹਾਂਜੀ, ਆ ਉਹ ਛੱਪੜ ਜਿਹੜਾ ਖਤਮ ਹੋ ਗਿਆ ਹੈ। ਲਓ ਜੀ, ਆਹ ਛੱਪੜ ਦੇ ਜੀ, ਉਹ ਜਿਹੜਾ ਖਤਮ ਹੋ ਗਿਆ, ਜਿਹੜਾ ਜਿਹੜਾ ਛੱਪੜ ਸੀ ਲਹਿੰਦੇ ਪਾਸੇ। ਅੱਜ ਇੱਥੋਂ ਸ਼ੁਰੂ ਹੋ ਗਿਆ। ਹਾਂਜੀ, ਆਹ ਇੱਥੋਂ ਸ਼ੁਰੂ ਹੁੰਦਾ ਸੀ, ਤੇ ਇਹ ਸਾਰਾ ਛੱਪੜ ਹੁਣ ਤਾਂ ਮੁੱਕ ਗਿਆ ਏ। ਹਾਂਜੀ, ਖਤਮ ਹੋ ਗਿਆ। ਇਹਦੇ ਇਸ ਪਾਸੇ ਬੋਰਡ ਵੀ ਹੈਗਾ ਸੀ। ਹਾਂਜੀ, ਤੇ ਇਹਦੇ ਨਾਲ ਉਹ ਦੱਸਦੇ ਨੇ ਵੀ ਇਹ ਛੱਪੜ ਸੀ ਜੀ ਜਿਹੜਾ ਕਿ ਖਤਮ ਹੋ ਗਿਆ ਹੁਣ ਲਹਿੰਦੇ ਪਾਸੇ। ਤੇ ਹੁਣ ਇੱਥੇ ਛੋਟੇ ਛੋਟੇ ਕਮਰੇ ਬਣ ਗਏ ਨੇ, ਮਕਾਨ ਲੋਕਾਂ ਬਣਾ ਲਏ ਨੇ, ਡੇਰੇ ਡੰਗਰ। ਇਹ ਵੇਖੋ, ਸਾਰਾ ਭਰਿਆ ਗਿਆ।
ਆ ਛੱਪੜ ਜੀ ਦੂਸਰੇ ਸਾਈਡ ਤੋਂ ਮੈਂ ਲਿਆ ਗਿਆ ਤੇ ਫੋਟੋ ਛੱਪੜ ਦੀ। ਚਲੋ ਆ ਜਾਓ ਜੀ ਵਿਖਾ ਦਈਏ। ਆਹ ਬੋਰਡ ਵਾਲੀ ਜਗ੍ਹਾ। ਅੱਛਾ ਇਹ ਜਗ੍ਹਾ ਜੀ ਬੋਰਡ ਹੁੰਦਾ, ਹਾਂਜੀ ਇੱਥੇ ਬੋਰਡ ਹੁੰਦਾ ਸੀ ਜੀ। ਹਾਂਜੀ ਇਹ ਛੱਪੜ ਦੀ ਲੈਂਥ ਦੀ ਗੋਠ ਵਾਲਾ ਕਿਨਾਰਾ ਜਿਹੜਾ ਨਾ, ਹਾਂਜੀ ਇੱਥੇ ਬੋਰਡ ਸੀ ਜੀ। ਜਿਹੜਾ ਕਿੱਲਾ ਲੱਗਿਆ ਨਾ ਜੀ, ਇੱਥੇ ਬੋਰਡ ਸੀ। ਐਦਾਂ ਦਾ ਨਿਸ਼ਾਨ ਹੈਗਾ ਛੱਪੜ ਦਾ, ਇਹ ਦੇਖ ਲਓ। ਹੁਣ ਅਸੀਂ ਤੁਹਾਨੂੰ ਨਾ ਫਤਿਹ ਮੁਹੰਮਦ ਸਾਹਿਬ ਦੀ ਕਬਰ ਦਿਖਾ ਦਿੰਦੇ ਆ। ਉਹ ਇੱਥੇ ਨਾਲ ਹੀ ਛੱਪੜ ਦੇ ਅਗਲੇ ਪਾਸੇ ਜਿਹੜੀ ਜਗ੍ਹਾ ਸੀ ਨਾ ਜੀ, ਉਹਦੇ 'ਚ ਉਹ ਦਫਨ ਨੇ। ਇਹ ਸਾਡੀ ਆਪਣੀ ਜਗ੍ਹਾ। ਹਾਂ ਜੀ ਧਰਤੀ ਅਸੀਂ ਬੱਚਲੀਆਂ ਬਣਾਇਆ। ਠੀਕ ਹੈ। ਉਹ ਕਬਰ ਤੇ ਇਹ ਜਿਹੜੀ ਆਹ ਜਿਹੜੀ ਕਬਰ ਹੈ ਜੀ ਚੌਧਰੀ ਫਤਿਹ ਮੁਹੰਮਦ ਲਓ ਜੀ, ਆਹ ਚੌਧਰੀ ਫਤਿਹ ਮੁਹੰਮਦ ਸਾਹਿਬ ਦੀ ਕਬਰ ਹੈ ਜੀ। ਇੱਥੇ ਦਫਨ ਨੇ ਤੇ 1965 'ਚ ਫੌਤ ਹੋਏ ਨੇ। ਉੱਤੇ ਤਰੀਖ ਲਿਖੀ ਹੋਈ ਹੈ ਜੀ। ਆਹ ਦੇਖੋ, ਇਹ ਤਰੀਖ ਉੱਤੇ ਲਿਖੀ ਹੋਈ ਹੈ। ਆ ਇਹਨਾਂ ਦੀ ਘਰ ਆ। ਤੇ ਆਹ ਜਿਹੜੀ ਹੈ ਇਹ ਇਹਨਾਂ ਦੀ ਵਾਈਫ ਦੀ ਕਬਰ ਹੈ, ਘਰ ਵਾਲੀ ਦੀ ਕਬਰ ਜੇ। ਫਤਿਹ ਮੁਹੰਮਦ ਸਾਹਿਬ ਦੀ ਘਰ ਵਾਲੀ ਦੀ ਕਬਰ ਇਹ ਜੇ। ਇਹ ਛੱਪੜ ਦੇ ਨਾ ਲਹਿੰਦੇ ਪਾਸੇ ਨਾ ਜਿਹੜੀ ਜਗ੍ਹਾ ਉਹਨਾਂ ਦੀ ਹੈ ਨਾ, ਉਹਦੇ ਵਿੱਚ ਬਣਾਈ ਉਹਨਾਂ ਨੇ। ਇਹ ਜੀ ਫਤਿਹ ਮੁਹੰਮਦ ਸਾਹਿਬ ਦੇ ਭਾਈ ਦੀ ਕਬਰ ਹੈ। ਸ਼ਾਹ ਮੁਹੰਮਦ। ਆਹ ਜਿਹੜੀ ਕਬਰ ਚੌਧਰੀ ਫਤਿਹ ਮੁਹੰਮਦ, ਕੀ ਨਾਮ ਉਹਨਾਂ ਦਾ ਸੀ? ਚੌਧਰੀ ਸ਼ਾਹ ਮੁਹੰਮਦ ਗੁੱਜਰ। ਚੌਧਰੀ ਉਹਨਾਂ ਦੇ ਸ਼ਾਹ ਭਾਈ ਮੁਹੰਮਦ ਛੋਟੇ। ਗੁੱਜਰ ਸਨ ਜੀ, ਫਤਿਹ ਮੁਹੰਮਦ ਸਾਹਿਬ ਦੇ ਛੋਟੇ ਭਾਈ। ਉਹਨਾਂ ਦੀ ਕਬਰ। ਇਹ ਉਹਨਾਂ ਦੀ ਕਬਰ ਜੇ। ਹਾਂਜੀ ਹਾਂਜੀ ਨਿਰਮਲ ਸਿਆ, ਇਹ ਸਾਹਮਣੇ ਜਿਹੜਾ ਦਰਵਾਜ਼ਾ ਨਜ਼ਰ ਆ ਰਿਹਾ ਨਾ ਜੀ, ਇਹ ਤੁਹਾਡੇ ਘਰ ਦਾ ਕਮਰੇ ਦਾ। ਇਹ ਦੇਖ ਲਓ, ਇਹ ਉਦਾਂ ਹੀ ਹੈ ਬਿਲਕੁਲ। ਇਹ ਆ ਉੱਤੇ ਬਨੇਰੇ ਦਾ ਕਿੰਗਰਾ, ਆਹ ਵੇਖ ਲਓ। ਇਹ ਸ਼ੁਕਰ ਕਰੇ ਹੁਣ ਘਰ ਦੇ ਜਿਹੜੇ ਹੁਣ ਆਹ ਪੁਰਾਣਾ ਇਹ ਵੀ ਇਸੇ ਤੇ ਦਰਵਾਜ਼ਾ ਉਹੀ ਹੈ। ਲਓ ਜੀ, ਦੂਸਰੇ ਕਮਰੇ ਦਾ ਆਹ ਦਰਵਾਜ਼ਾ ਜੀ। ਇਹ ਬਨੇਰੇ ਤੇ ਆਹ ਖਿੜਕੀਆਂ ਸਨ। ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜੀ ਜਿਵੇਂ ਤੁਸੀਂ ਛੱਡ ਕੇ ਗਏ ਜੀ। ਵਿੰਡੋ ਪੱਟ ਸਿਰਫ ਵਿੰਡੋ ਉਹਨਾਂ ਨੇ ਉੱਤੋਂ ਲਾ ਦਿੱਤੀ ਹੈ ਤੇ ਥੋੜਾ ਜਿਹਾ ਇਹ ਭਰਤੀ ਪਾ ਕੇ ਉੱਚਾ ਕਰ ਦਿੱਤਾ ਹੈ। ਅੰਦਰੋਂ ਖੋਲੋ ਜੀ ਕਮਰਾ ਇਧਰ, ਆਹ ਦੇਖੋ ਜੀ। ਛੱਤ ਵੀ ਦੇਣੀ। ਹਾਂਜੀ ਛੱਤ ਵੀ ਉਦਾਂ ਹੀ ਹੈ। ਹਾਂਜੀ ਲਓ ਜੀ, ਇਹ ਕਮਰੇ ਦੇ ਵਿੱਚ ਅਸੀਂ ਤਾਂ ਆ ਗਏ ਹਾਂ ਤੇ ਆਹ ਜੀ ਛੱਤ। ਕਿਹੜਾ ਬਟਨ ਦਬਾਇਆ? ਆਹ ਛੱਤ ਵੇਖ ਲਓ ਜੀ, ਇਹ ਕਮਰੇ ਦੀ ਛੱਤ ਬਿਲਕੁਲ ਉਹੀ ਜੇ ਜੀ। ਹਾਂਜੀ ਆ ਸਾਰੀ ਮੁਕੰਮਲ ਬੈਠੀ ਆ, ਵਿੱਚ ਦੀਵਾਰ ਚੜ ਕੇ ਛੋਟੇ ਕਰ ਦਿੱਤੀ। ਹਾਂਜੀ ਇਹ ਸਾਰਾ ਹੀ ਵੱਡਾ ਕਮਰਾ ਸੀ ਤੁਹਾਡਾ, ਉਹਨਾਂ ਨੇ ਵਿਚਕਾਰ ਦੀਵਾਰ ਕਰਕੇ ਨਾ ਜੀ ਤੋਂ ਛੋਟਾ ਕਰ ਦਿੱਤਾ ਜੀ ਇਹਨੂੰ। ਆ ਇੱਧਰ ਆ ਜਾਓ ਪਿੱਛੇ। ਇੱਕ ਮਿੰਟ ਜੀ, ਇਹ ਦੇਖੋ, ਇਹ ਦੇਖੋ। ਓਏ ਓਏ ਉਹ ਵੀ ਬੂਆ ਖੋਲ। ਖੋਲ ਦੇ ਨਹੀਂ ਇੱਧਰ ਆਓ। ਇਹ ਦੇਖੋ, ਇਹ ਕਮਰਾ ਜਿਹੜਾ ਤੁਹਾਡਾ ਸੀ ਨਾ ਜੀ, ਉਹਦੇ ਅੰਦਰ ਦੀ ਜੀ ਤਸਵੀਰਾਂ ਜੇ। ਇਹ ਬਿਲਕੁਲ ਉਦਾਂ ਹੀ ਹੈ ਜੀ ਜਿੱਦਾਂ ਤੁਸੀਂ ਛੱਡ ਕੇ ਗਏ ਜੀ। ਇਹਦੇ ਤੇ ਕੋਈ ਤਬਦੀਲੀ ਨਹੀਂ ਜੇ ਆਈ। ਤੇ ਆਹ ਇੱਕ ਛੋਟਾ ਜਿਹਾ ਦਰਵਾਜ਼ਾ ਲਾਇਆ ਨਾਲ। ਆ ਸਾਰੀ ਇੱਥੇ ਤੱਕ ਮੁਕੰਮਲ ਹਾਂਜੀ ਬੈਠੀ। ਇਹ ਬੈਠੇ ਸੀ ਤੁਹਾਡੀ ਮੁਕੰਮਲ ਜੀ, ਤੇ ਆ ਵਿੱਚ ਇੱਕ ਦੀਵਾਰ ਕਰ ਦਿੱਤੀ ਇਹਨਾਂ ਨੇ। ਆ ਦੀਵਾਰ ਆ ਜਿਹੜੀ ਦੀਵਾਰ ਆ ਇਹ ਜਿਹੜੀ ਦੀਵਾਰ ਹੈ ਜਿਹਦੇ ਤੇ ਮੇਰਾ ਹੱਥ ਲੱਗਣ ਡਿਆ, ਇਹ ਵਿੱਚ ਕਰਕੇ ਇਹਨਾਂ ਨੇ ਨਾ ਛੋਟੀ ਜਿਹੀ ਬੈਠਕ ਬਣਾ ਦਿੱਤੀ। ਇਹ ਦੇਖੋ ਖਿੜਕੀ ਹੋ ਗਈ। ਇਹ ਵੇਖੋ, ਇਹ ਛੱਤ ਦੀ। ਆ ਉਹੀ ਅਲਮਾਰੀਆਂ। ਹਾਂਜੀ ਤੇ ਆਹ ਅਲਮਾਰੀ ਜਿਹੜੀ ਹੈ ਨਾ ਜੀ, ਇਹ ਤੁਹਾਡੇ ਉਹੀ ਦਾਦੇ ਦੇ ਵੇਲੇ ਦੀ ਜੇ। ਹਾਂਜੀ ਇਹ ਵੇਖ ਲਓ, ਇਹ ਵੀ ਉਹੀ ਚੀਜ਼। ਅੱਛਾ ਬਾਰੀਆਂ ਲੱਗੀਆਂ ਸੀ। ਬਾਰੀਆਂ ਲੱਗੀਆਂ ਹੁਣ ਉਹਨਾਂ ਲਾਤੀਆਂ ਸਿੱਖਾਂ ਵਾਲੀਆਂ। ਸਿੱਖਾਂ ਵਾਲੀਆਂ। ਔਰ ਕੋਈ ਵੀ ਵਾਰੀ ਤੇ ਆ ਵੀ ਬਾਰੀ ਉਹੀ ਹੈ ਜਿਹੜੀ ਤੁਹਾਡੀ ਸੀ। ਤੇ ਇਹ ਛੱਤ ਦੇਖ ਲਓ, ਅਮਨਾ ਅਮਾਨ ਉਸੇ ਤਰ੍ਹਾਂ ਹੀ। ਆਣਾ ਤੇ ਹਲੇ ਵੀ ਆ ਜਾਓ। ਹਾਂ ਉਹ ਕਹਿੰਦੇ ਨੇ ਜੇ ਆਉਣਾ ਜੇ ਤੇ ਆ ਜਾਓ, ਬੂਹੇ ਖੁੱਲੇ ਨੇ, ਕਬਜ਼ਾ ਦੇ ਦਿਆਂਗੇ ਤੁਹਾਨੂੰ ਹਾਂ ਬਗੈਰ ਪੈਸੇ ਦੇ। ਬਗੈਰ ਪੈਸਿਆਂ ਤੋਂ ਜੀ। ਠੀਕ ਹੈ। ਹਾਂ ਬਹੁਤ ਵਧੀਆ ਜੀ। ਇਹ ਜੀ ਕਮਰਿਆਂ ਦੀ ਅੰਦਰ ਦੀ ਤੁਹਾਨੂੰ ਤਸਵੀਰਾਂ ਮੈਂ ਬਣਾ ਕੇ ਸੈਂਡ ਕਰ ਦਿੱਤੀਆਂ ਨੇ ਜੀ। ਇਹ ਬਾਹਰ ਨਿਕਲ ਆਇਆ, ਇਹ ਬਾਹਰ, ਇਹ ਦੇਖ ਲਓ, ਇਹ ਤੁਹਾਡੀ ਘਰ ਤੋਂ ਬਾਹਰ ਨਿਕਲੀ ਨਾ ਜੀ। ਹੁਣ ਤਿਆਰੀ ਕਰੋ। ਆਹ ਮੇਨ ਜਿਹੜਾ ਨਾ ਜੀ, ਇਹ ਗਲੀ, ਇਹ ਦੇਖੋ,
ਹੁਣ ਗੰਡਾ ਸਿੰਘ ਚੌਕ ਦੀ ਤਰਫ ਜਾ ਹਾਂਜੀ ਹੁਣ ਆਪਾਂ ਗੰਡਾ ਸਿੰਘ ਚੌਕ ਵਾਲੇ ਪਾਸੇ ਜਾਣ ਰਹੇ ਖੂਹ ਜਿੱਥੇ ਪਿੰਡ ਦੇ ਵਿੱਚ ਸੀ ਨਾ ਜੀ, ਜਿੱਥੋਂ ਤੁਹਾਡੇ ਘਰ ਤੋਂ ਬਿਲਕੁਲ ਨਾਲ ਹੀ ਇਹ ਸਾਹਮਣੇ ਜਿਹੜਾ ਚੌਕ ਮਸਜਿਦ ਨਜ਼ਰ ਆ ਰਹੀ ਨਾ ਜੀ, ਇਹ ਸੀ। ਚੌਕ ਸੀ ਜਿੱਥੇ ਖੂਹ ਸੀ, ਵੱਡਾ ਵੱਡਾ ਖੂਹ ਸੀ ਚੌਕ ਦੇ ਵਿੱਚ ਹੈ ਜੀ। ਇਹ ਇੱਕ ਸਿੱਧੀ ਜਿੱਥੇ ਆ ਬੈਠਣੀ ਹੈ ਖੂਹ ਦੀ ਵਜ੍ਹਾ ਤੋਂ ਹਜੇ ਵੀ ਬਹਿ ਜਾਂਦੀ ਹਾਂਜੀ ਆ ਜਿਹੜੀ ਜਗ੍ਹਾ ਹੈ ਨਾ ਜੀ, ਆ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਕੱਚੀ ਬੈਠੀ ਹੋਈ, ਇਹ ਖੂਹ ਦੀ ਵਜ੍ਹਾ ਨਾਲ ਹੀ ਬੈਠੀ ਹੋਈ ਹੈ, ਹਜੇ ਵੀ ਬਹਿ ਜਾਂਦੀ ਅਜੇ ਵੀ ਬਹਿ ਜਾਂਦੀ ਹੈ। ਇੱਥੇ ਬਹੁਤ ਵੱਡਾ ਖੂਹ ਸੀ, ਇਹਦੇ ਇੱਕ ਐਸ ਸਾਹਮਣੇ ਗਲੀ ਸੀ ਤੇ ਇੱਕ ਗਊਸ਼ਾਲਾ ਨੂੰ ਮੱਲਾ ਗਊਸ਼ਾਲਾ। ਇਹ ਦਾਦਾ ਜੀ ਨੂੰ ਦੱਸਿਆ ਜੇ ਮੱਲਾ ਗਊਸ਼ਾਲਾ ਨੂੰ ਇਹ ਜਿਹੜੀ ਨਜ਼ਰ ਆ ਰਹੀ ਇਹ ਵੇ, ਤੇ ਇਹ ਜਿਹੜੀ ਹੈ ਨਾ ਜੀ ਸ਼ਾਮ ਵਾਲਾ ਬਾਜ਼ਾਰ ਉਹ ਵਧਾਵੇ ਜੱਟ ਹੁਣਾ ਵਾਲਾ ਫਕੀਰ ਜੱਟ ਹੁਣਾ ਵਾਲਾ ਮੁਸਲਮਾਨ ਸੀ ਜਿਹੜੇ। ਹਾਂਜੀ ਜਿਹੜੇ ਮੁਸਲਮਾਨ ਪਰਿਵਾਰ ਸੀ ਨਾ ਤਤਲੇ ਜਿੱਥੇ ਜੱਟ। ਤਤਲੇ ਜੱਟ ਵਧਾਵੇ ਜੱਟ, ਤੇ ਉਹਨਾਂ ਦਾ ਘਰ ਜੀ ਇਸ ਪਾਸੇ ਸੀ। ਆ ਰੇਤਲੀ ਸੜਕ ਕੱਚੀ ਹੁੰਦੀ ਸੀ ਉਸ ਹਾਂਜੀ ਇਹ ਤਾਂ ਕੱਚੀ ਸੜਕ ਸੀ ਜੀ, ਹਾਂਜੀ ਤੇ ਹੁਣ ਰੇਤਲੀ ਹੁੰਦੀ ਸੀ ਉਸ ਵੇਲੇ ਰੇਤਲਾ ਰੇਤਲੀ ਰਕਬਾ ਸੀ। ਹਾਂਜੀ ਤੇ ਪੱਕੀ ਹੋ ਗਈ। ਤੇ ਆ ਜਿਹੜਾ ਜੀ ਇਹ ਕਿੱਧਰ ਜਾਂਦਾ ਹੈ? ਇਹ ਆ ਤਾਇਆ ਆਂਦਾ ਇਹਨੂੰ ਪੁੱਛ ਲੈਣੇ ਤਾਇਆ ਤੇ ਪਾਕਿਸਤਾਨ ਬਣਨੇ ਤੋਂ ਪਹਿਲਾਂ ਜਿਹੜੇ ਸ਼ਰੀਫ ਲੋਹਾਰ ਹੁਣੀ ਹੁੰਦੇ ਸੀ ਹਾਂ ਅੱਛਾ ਉਹਨਾਂ ਦੇ ਇੱਥੇ ਹਵੇਲੀ ਕਿਹੜੀ ਸੀ ਸ਼ਰੀਫ ਲੋਹਾਰ ਹੁਣਾਂ ਦੀ ਮੁੱਲਾ ਹੁਣਾਂ ਦੀ ਗੱਲ ਕਰਦੇ ਨਾ ਆ ਘਰ ਸੀ ਚੌਕ ਹਾਂਜੀ ਦਾ ਇਹ ਘਰ ਸੀ ਚੌਕ ਦੇ ਵਿੱਚ ਜਿਹੜਾ ਇਹ ਨਾ ਜੀ ਇਹ ਘਰ ਸੀ ਉਹਨਾਂ ਦਾ, ਨੂਰ ਤੇ ਸ਼ਰੀਫ ਲੋਹਾਰ ਤੁਹਾਡੇ ਮੁੱਲਾ ਉਹਦਾ ਪੁੱਠਾ ਹਾਂਜੀ, ਨਾਂ ਸੀ ਪੁੱਠਾ ਨਾਂ ਸੀ। ਆ ਜਿਹੜਾ ਘਰ ਹਾਂਜੀ ਇਹ ਘਰ ਤੇ ਹੁਣ ਤਾਂ ਦੁਕਾਨਾਂ ਬਣ ਗਈਆਂ, ਤੇ ਆ ਜਿਹੜਾ ਬਾਜ਼ਾਰ ਹੈ ਇਹ ਤੁਹਾਡੇ ਘਰ ਨੂੰ ਜਾਂਦਾ ਸੀ। ਚਾਰ ਹੀ ਬਾਜ਼ਾਰ ਇੱਥੇ ਬਣਦੇ ਨੇ, ਚੌਕ ਹੈ ਮੇਨ। ਇਸ ਬਾਜ਼ਾਰ ਦੇ ਖੰਭੇ ਦੇ ਲਾਗੇ ਗਲੀ ਹਾਂਜੀ ਹਾਂਜੀ ਖੰਭੇ ਦੇ ਲਾਗੇ ਗਲੀ ਜਿਹੜੀ ਉਹ ਜੁਮੇ ਉਹ ਜਲਾਏ ਕੇ ਜਾਂਦੀ ਸੀ ਹਾਂਜੀ ਉਹ ਜਿਹੜਾ ਸਾਹਮਣਾ ਖੰਭਾ ਤੋਂ ਨਜ਼ਰ ਆ ਰਿਹਾ ਨਾ ਜੀ, ਇਹ ਇੱਥੋਂ ਜਿਹੜੀ ਸੱਜੇ ਪਾਸੇ ਗਲੀ ਜਾਂਦੀ ਹੈ ਉਹ ਜੁਮੇ ਜੁਲਾਏ ਦੇ ਘਰ। हाँ सही बात है। ਤੁਹਾਡਾ ਬੇਲੀ ਜਿਹੜਾ ਸੀ ਨਾ ਜੁਮਾ ਜਲਾਇਆ ਉਹਦੇ ਘਰ ਜਾਂਦੀ ਸੀ ਜੀ। ਜਾਣੇ ਕੇ ਹਾਂ ਜਾਨਾ ਜਲਾਇਆ ਉਹਦਾ ਮੁੰਡਾ ਸੀ ਜੁਮਾ ਜਲਾਇਆ, जरा मुन्ने ਪਿਓ ਸੀ ਜੁਮਾ ਜਲਾਇਆ, ਜੁਮੇ ਦਾ ਮੁੰਡਾ ਸੀ ਜਾਨਾ। ਉਹ ਜਾਨਾ ਤੁਹਾਡੀ ਉਮਰ ਦਾ ਸੀ, ਤੁਹਾਡਾ ਬੇਲੀ ਜਿਹਦਾ ਤੁਸੀਂ ਮੈਨੂੰ ਦੱਸਿਆ ਸੀ ਨਾ ਜੀ, ਉਹ ਇਧਰਲੇ ਸਾਈਡ ਤੇ ਸੀ ਜੀ। गुलाम हुसैन उधर छोटा सा ਹਾਂਜੀ ਗੁਲਾਮ ਹੁਸੈਨ ਦੱਸ ਰਹੇ ਨੇ ਬਜ਼ੁਰਗ ਵੀ ਉਹਦਾ ਛੋਟਾ ਭਰਾ ਸੀ। ਹਾਂਜੀ ਲਓ ਜੀ ਤੁਹਾਡੇ ਪਿੰਡ ਦੇ ਦਰਸ਼ਨ ਹੋ ਗਏ। ਨਿਰਮਲ ਸਿੰਘ ਜੀ ਬਾਏ ਬਾਏ, ਖੁਦਾ ਹਾਫਿਜ਼, ਓਕੇ, ਰੱਬ ਰਾਖਾ।